ਉਹ ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਕਾਫੀ ਲੰਮੇ ਹਫ਼ਤਿਆਂ ਤੋਂ ਪਿਛਲੇ ਹਫ਼ਤਿਆਂ ਤੋਂ ਆਪਾਂ ਤੁਹਾਡੇ ਨਾਲ ਐਸਵੀ 509 ਬਿੱਲ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਬਿੱਲ ਆ ਉਹਦੀ ਬਾਬਤ ਗੱਲ ਕਰਦੇ ਆ ਰਹੇ ਆ ਵੀ ਅਸੈਂਬਲੀ ਚੋਂ ਯੂਨੈਨਿਮਸਲੀ ਪਾਸ ਹੋਇਆ ਸੀ। ਇਸੇ ਤਰ੍ਹਾਂ ਸੈਨੇਟ ਚੋਂ ਵੀ ਤੇ ਅੱਜ ਕੱਲ ਉਹ ਜਿਹੜਾ ਬਿੱਲ ਆ ਉਹ ਗਵਰਨਰ ਦੇ ਡੈਸਕ ਦੇ ਉੱਤੇ ਆ, ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਦੇ। ਤੇ ਉਹਨਾਂ ਦੇ ਬੜਾ ਵੱਡਾ ਪ੍ਰੈਸ਼ਰ ਆ ਵੀ ਇਹ ਬਿੱਲ ਨੂੰ ਨਾ ਪਾਸ ਕੀਤਾ ਜਾਵੇ ਤੇ ਬਹੁਤ ਸਾਰੇ ਜਿਹੜੇ ਬਿੱਲ ਨੂੰ ਲਿਆਉਣ ਵਾਲੇ ਵੀ ਆ ਉਹ ਸੋਚ ਰਹੇ ਵੀ ਹੋ ਸਕਦਾ ਕੈਲੀਫੋਰਨੀਆ ਦਾ ਗਵਰਨਰ ਵੀਟੋ ਕਰਦਾ ਹੈ। ਸੋ ਉਹ ਸਾਰੇ ਕਾਸੇ ਲਈ ਆਪਾਂ ਕੀ ਕਰ ਸਕਦੇ, ਸਾਨੂੰ ਵੱਧ ਤੋਂ ਵੱਧ ਜਿਹੜਾ ਆ ਉਹ ਸਿਗਨੇਚਰ ਡਰਾਈਵ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਚੱਲ ਰਹੀ ਹੈਗੀ ਆ। ਬਹੁਤ ਸਾਰੇ ਆਪਣੇ ਭੈਣਾਂ ਭਰਾਵਾਂ ਨੇ, ਬੱਚਿਆਂ ਨੇ ਬੜਾ ਸਾਥ ਦਿੱਤਾ ਪਿਛਲੇ ਵੀਕਐਂਡ ਦੇ ਦੌਰਾਨ। ਕੱਲ ਐਤਵਾਰ ਨੂੰ ਵੀ ਬਹੁਤ ਸੇਵਾ ਕੀਤੀ ਹੈਗੀ ਆ, ਲੋਕਾਂ ਤੋਂ ਸਾਈਨ ਕਰਾਏ ਆ। ਪਰ ਜਿਹੜੀਆਂ ਵਿਰੋਧੀ ਦੋ ਜਥੇਬੰਦੀਆਂ ਆ, ਕੋਹਿਨਾ ਤੇ ਹਿੰਦੂ ਅਮਰੀਕਨ ਫਾਊਂਡੇਸ਼ਨ, ਉਹਨਾਂ ਨੇ ਪੂਰਾ ਜ਼ੋਰ ਲਾਇਆ ਆ ਈਮੇਲਾਂ ਤੇ, ਉਹ ਵੀ ਪੂਰੀ ਪਟੀਸ਼ਨ ਸਾਈਨ ਕਰਵਾ ਰਹੇ ਆ। ਹੁਣ ਤੁਸੀਂ ਦੇਖੋ ਵੀ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਜਾਂ ਕੋਹਿਨਾ ਵਾਲੇ ਆ, ਉਹ ਇਹ ਕਹਿੰਦੇ ਸੀ ਵੀ ਜਿਹੜਾ ਐਸਵੀ 509 ਬਿੱਲ ਆ ਇਹ ਇੱਥੇ ਕੈਲੀਫੋਰਨੀਆ 'ਚ ਕਿਸੇ ਨੂੰ ਖਤਰਾ ਨਹੀਂ। ਇਹ ਜਿਹੜਾ ਬਿੱਲ ਆ ਇਹ ਇੰਡੀਆ ਦੇ ਅਗੇਂਸਟ ਆ ਜਾਂ ਖਾਲਿਸਤਾਨੀਆਂ ਦਾ ਬਿੱਲ ਆ। ਆਪਾਂ ਤੁਹਾਨੂੰ ਬਹੁਤ ਵਾਰ ਐਕਸਪਲੇਨ ਕੀਤਾ ਇਹ 'ਚ ਕੋਈ ਖਾਲਿਸਤਾਨ ਦਾ ਲੈਣਾ ਦੇਣਾ ਨਹੀਂ, ਕੋਈ ਇਹਦਾ ਚੱਕਰ ਨਹੀਂ ਹੈ। ਵੱਖ-ਵੱਖ ਮੁਲਕਾਂ ਦੀ ਗੱਲ ਹੋ ਰਹੀ ਆ, ਚਾਹੇ ਈਰਾਨ ਹੋਵੇ, ਰਸ਼ੀਆ ਹੋਵੇ, ਚਾਈਨਾ ਹੋਵੇ, ਜੋ ਇੱਥੇ ਥ੍ਰੈਟ ਕਰਦੇ ਹੈਗੇ ਆ ਅਮਰੀਕਨ ਸਿਟੀਜ਼ਨਸ ਨੂੰ, ਕੈਲੀਫੋਰਨੀਆ ਸਿਟੀਜ਼ਨਸ ਨੂੰ। ਹੁਣ ਜਦੋਂ ਜਿਹੜਾ H1B ਵੀਜ਼ੇ ਦਾ ਆਇਆ, ਉਸ ਟਾਈਮ ਤੇ ਉਹਨਾਂ ਨੇ ਸਟੇਟਮੈਂਟ ਜਾਰੀ ਕਰਤੀ ਵੀ ਦੇਖੋ ਜੀ ਇਹ ਹਿੰਦੂਆਂ ਦੇ ਅਗੇਂਸਟ ਬਿੱਲ ਆ। ਹੁਣ ਤੁਸੀਂ ਇੱਥੋਂ ਦੇਖੋ ਉਹ ਬੰਦਿਆਂ, ਉਹ ਆਰਗੇਨਾਈਜੇਸ਼ਨਾਂ ਦੀ ਲਾਇਲਟੀ ਕੈਲੀਫੋਰਨੀਆ ਦੇ ਲਈ ਆ, ਅਮਰੀਕਨਸ ਦੇ ਲਈ ਆ ਜਾਂ ਇੰਡੀਆ ਦੀ ਸਰਕਾਰ ਦੇ ਲਈ ਆ। ਸੋ ਅੱਜ ਇਹਦੇ ਸੰਬੰਧ ਦੇ ਵਿੱਚ ਆਪਾਂ ਬੇਨਤੀ ਵੀ ਕਰਾਂਗੇ, ਜਿੰਨੇ ਜਿਹੜੇ ਸਾਡੇ ਸਰੋਤੇ ਸੁਣ ਰਹੇ, ਜਿਨ੍ਹਾਂ ਨੇ ਜਿਹੜੇ ਗੁਰੂ ਘਰ ਸਾਈਨ ਕਰਾਏ ਆ ਜਾਂ ਤੁਹਾਡੇ ਸੁਜੈਸ਼ਨ ਹੈਗੇ, ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ, ਕਿਉਂਕਿ ਆਪਣੇ ਕੋਲ ਦਿਨ ਬੜੇ ਥੋੜੇ ਆ। ਪਤਾ ਨਹੀਂ ਕਿਹੜੇ ਵੇਲੇ ਜਿਹੜਾ ਗਵਰਨਰ ਆ ਉਸ ਨੂੰ ਵੀਟੋ ਕਰਦਾ ਫਿਰ ਬਾਅਦ ਦੇ ਵਿੱਚ ਸਾਰਿਆਂ ਨੇ ਪਛਤਾਣਾ ਹੈਗਾ। 408 272 5200 ਤੇ ਕਾਲ ਕਰਕੇ ਆਪਣੇ ਜੋ ਆ ਵਿਊ ਆ ਜਾਂ ਤੁਸੀਂ ਕੀ ਸੇਵਾ ਕੀਤੀ ਆ, ਬਾਕੀਆਂ ਨੂੰ ਕੀ ਕਹਿ ਸਕਦੇ ਆ, ਉਹ ਜਰੂਰ ਸਾਂਝੀ ਕਰਿਓ। ਮਰਸਡ ਕਾਉਂਟੀ ਦੇ ਵਿੱਚ ਮਰਸਡ ਫੋਕਸ ਕਰਕੇ ਇੱਕ ਨਿਊਜ਼ਪੇਪਰ ਆ, ਅੱਜ ਉਹਨਾਂ ਨੇ ਕਾਫੀ ਵੱਡੀ ਸਟੋਰੀ ਰਨ ਕੀਤੀ ਆ। ਜੀ ਵੈਲੀ 6 ਅਵੇਟ ਗਵਰਨਰ ਨਿਊਸਮਸ ਆਨਸਰ ਔਨ ਕੈਵਲੇਰੋਜ਼ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਿੱਲ। ਜੀ ਤੁਹਾਨੂੰ ਆਪਣੇ ਪਤਾ ਹੀ ਨਾਲ ਆਪਾਂ ਇਹ ਸਟੋਰੀ ਵੀ ਸ਼ੇਅਰ ਕਰਦੇ ਹਾਂ, ਡਿਸਕਸ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਆਪਣੇ ਨਾਲ ਰਾਜਪਾਲ ਜੀ ਜੁੜੇ ਨੇ ਬੇਕਰਸਫੀਲਡ ਤੋਂ, ਆਪਾਂ ਉਹਨਾਂ ਦੇ ਵੀ ਵਿਚਾਰ ਜਿਹੜਾ ਉਹ ਸੁਣਦੇ ਹਾਂ। ਹਾਂਜੀ ਰਾਜਪਾਲ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਪਹਿਲਾਂ ਤਾਂ ਤੁਹਾਡਾ ਰੇਡੀਓ ਦਾ ਧੰਨਵਾਦ ਕਰਦੇ ਹਾਂ ਜਿਹੜਾ ਤੁਸੀਂ ਸੰਗਤਾਂ ਨੂੰ ਜਗਾਉਣੇ ਆ। ਤੇ ਦੂਸਰਾ ਜਿਹੜਾ ਬਿੱਲ ਆਇਆ ਹੋਇਆ ਆਪਣਾ ਐਸਵੀ 509 ਦਾ, ਤੇ ਕੱਲ ਅਸੀਂ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਇੱਥੇ ਬੇਕਰਸਫੀਲਡ ਦੇ ਵਿੱਚ ਸਿਗਨੇਚਰ ਡਰਾਈਵ ਲਾਈ ਸੀਗੀ, ਤੇ ਬੜਾ ਸੰਗਤਾਂ ਦਾ ਬਹੁਤ ਵਧੀਆ ਹੰਗਾਰਾ ਸੀਗਾ। ਤੇ ਅਸੀਂ ਉੱਥੇ ਜਿੱਥੇ ਆਪਣਾ ਸੰਗਤਾਂ ਜੋੜੇ ਲਾਉਣੀਆਂ ਉੱਥੇ ਕੋਲੇ ਖੜ ਕੇ ਤੇ ਉਹਨਾਂ ਤੋਂ ਭਾਈ ਬੇਨਤੀ ਕੀਤੀ, ਤੇ ਬਹੁਤ ਸੰਗਤਾਂ ਨੇ ਉੱਥੇ ਸਾਈਨ ਕੀਤੇ, ਤੇ ਬਹੁਤ ਸੰਗਤਾਂ ਫੋਟੋ ਖਿੱਚ ਕੇ ਲੈ ਆਈਆਂ। ਤੇ ਵੀ ਅਸੀਂ ਘਰੇ ਜਾ ਕੇ ਕਰਾਂਗੇ, ਕੋਈ ਕਹਿੰਦਾ ਵੀ ਅਸੀਂ ਆਪਣਾ ਸਾਡੇ ਬੱਚਿਆਂ ਨੂੰ ਪਤਾ ਹੈ। ਅਸੀਂ ਬੇਨਤੀ ਕਰਦੇ ਹਾਂ, ਤੁਸੀਂ ਵੀ ਇਸ ਚੀਜ਼ ਦੀ ਜ਼ਰੂਰ ਬੇਨਤੀ ਕਰੋ ਵੀ ਭਾਈ ਜਿਹੜੀਆਂ ਫੋਟੋ ਖਿੱਚ ਕੇ ਲੈ ਉਹ ਜ਼ਰੂਰ ਇਹਨਾਂ ਦੇ ਉੱਤੇ ਸਾਈਨ ਕਰਨ। ਕਈ ਵਾਰੀ ਫੋਟੋ ਖਿੱਚ ਕੇ ਬੰਦਾ ਲੈ ਜਾਂਦਾ ਤੇ ਮੁੜ ਕੇ ਬੰਦਾ ਜਾ ਕੇ ਭੁੱਲ ਜਾਂਦਾ ਹੈ ਜਾਂ ਹੋਰ ਕੰਮਾਂ 'ਚ ਪੈ ਜਾਂਦਾ ਹੈ, ਤੇ ਜਾਂ ਜਿਹੜੀ ਕਿ ਕਹਿ ਲਓ ਵੀ ਇੱਕ ਫਾਰਮੈਲਿਟੀ ਕਰ ਜਾਂਦਾ। ਇਹ ਸਾਰੀਆਂ ਹੀ ਗੱਲਾਂ ਨੇ, ਪਰ ਆਪਾਂ ਨੂੰ ਇਸ ਚੀਜ਼ ਦੀ ਬਹੁਤ ਜ਼ਰੂਰਤ ਹੈ। ਤੇ ਥੈਂਕ ਯੂ ਤਾਂ ਕਰਦੇ ਹਾਂ ਆਪਣਾ ਕਮੇਟੀਆਂ ਦਾ ਵੀ ਜਿਹੜਾ ਧੰਨਵਾਦ, ਉਹਨਾਂ ਨੇ ਸਾਨੂੰ ਬੜਾ ਸਾਥ ਦਿੱਤਾ ਜੀ ਉੱਥੇ। ਤੇ ਅਸੀਂ ਤਾਂ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਜਿੰਨੇ ਵੀ ਹੋਰ ਵੀ ਪਾਸੇ ਆਸੇ ਸਿਗਨੇਚਰ ਕਰਾ ਸਕਦੇ ਕਰਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਪਾਲ ਸਿੰਘ ਸੰਧੂ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਪਿਛਲੇ ਹਫ਼ਤੇ ਵੀ ਇਹਨਾਂ ਨੇ ਗੁਰਦੁਆਰਾ ਗੁਰੂ ਅੰਗਦ ਦਰਬਾਰ ਉੱਥੇ ਸਾਈਨ ਕਰਾਏ ਸੀ, ਇਸ ਵਾਰੀ ਦਸ਼ਮੇਸ਼ ਦਰਬਾਰ। ਸੋ ਉਹ ਕਾਫੀ ਵੱਡੀ ਗਿਣਤੀ 'ਚ ਆਪਣੇ ਜਿਹੜੇ ਭੈਣ ਭਰਾਵਾਂ ਨੇ, ਬੱਚਿਆਂ ਨੇ ਸਾਈਨ ਕੀਤੇ ਹੈਗੇ ਆ। ਨਾਲ ਉਹ ਜਿਸ ਤਰ੍ਹਾਂ ਕਹਿੰਦੇ ਸਕੈਨ ਕਰਕੇ ਲੈ ਕੇ ਵੀ ਗਏ ਆ। ਸੋ ਆਪਣੇ ਹਰ ਇੱਕ ਪਰਿਵਾਰ ਦੇ ਬੰਦੇ ਦੇ ਜਿਹੜੇ ਸਿਗਨੇਚਰ ਹੋਣੇ ਚਾਹੀਦੇ ਆ। ਤੇ ਵਾਰ-ਵਾਰ ਇਹ ਮੈਂ ਕਲੀਅਰਲੀ ਕਹਿ ਰਿਹਾ, ਇਸ ਸਿਗਨੇਚਰ ਦੇ ਵਿੱਚ ਕਿਸੇ ਤੋਂ ਕੋਈ 1 ਸੈਂਟ ਕੋਈ ਪੈਸਾ ਨਹੀਂ ਲੈ ਰਿਹਾ। ਤੇ ਜਿਹੜੇ ਇਹ ਪਟੀਸ਼ਨ ਜਾਣੀ ਆ, ਇਹ ਸਿੱਧੀ ਕੈਲੀਫੋਰਨੀਆ ਦੇ ਗਵਰਨਰ ਨੂੰ ਜਾਣੀ ਆ, ਕਿਸੇ ਥਰਡ ਬੰਦੇ ਕੋਲ ਨਹੀਂ ਜਾਣੀ। ਜਿਹੜਾ ਉਹ ਵੈਬਸਾਈਟ ਤੋਂ ਤੁਸੀਂ ਪਟੀਸ਼ਨ ਨੂੰ ਅਪਲੋਡ ਕਰਦੇ ਆ, ਉਹ ਤੇ ਸਿਰਫ ਤੁਹਾਡਾ ਨਾਮ ਤੇ ਐਡਰੈਸ, ਈਮੇਲ ਤੇ ਫੋਨ ਨੰਬਰ, ਕਿਸੇ ਹੋਰ ਬੰਦੇ ਕੋਲ ਨਹੀਂ ਜਾਣੀ। ਸੋ ਬੜਾ ਈਜ਼ੀ ਹੈਗਾ, ਬਹੁਤ ਸੇਫ ਹੈਗਾ, ਤੇ ਸਾਰਿਆਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਕਰੋ। ਸਤਨਾਮ ਸਿੰਘ ਉਹਨਾਂ ਨੇ ਯੂਬਾ ਸਿਟੀ ਤੋਂ ਸਾਨੂੰ ਪਿਕਚਰ ਭੇਜੀ ਆ। ਉਹਨਾਂ ਨੇ ਕੱਲ ਸ਼੍ਰੀ ਗੁਰੂ ਰਵਿਦਾਸ ਟੈਂਪਲ ਜੋ ਯੂਬਾ ਸਿਟੀ ਦੇ ਵਿੱਚ ਹੈਗੇ ਆ, ਉੱਥੇ ਜਿਹੜੇ ਸੰਗਤਾਂ ਆਪਣੇ ਨਾਲ ਜੁੜੇ ਵੀ ਆ ਹਰਜੋਤ ਸਿੰਘ ਜੀ, ਆਪਾਂ ਉਹਨਾਂ ਨਾਲ ਗੱਲ ਵੀ ਕਰਦੇ ਹਾਂ। ਹਾਂਜੀ ਸਤਨਾਮ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਬਹੁਤ ਧੰਨਵਾਦ ਤੁਹਾਡਾ ਵੀਰ ਜੀ। ਤੁਸੀਂ ਬੜਾ ਮਤਲਬ ਭਲਾ ਕਰ ਰਹੇ ਤੇ ਜਾਗਰੂਕ ਕਰ ਰਹੇ ਲੋਕਾਂ ਨੂੰ।
ਤੇ ਅਸੀਂ ਵੀ ਕੱਲ ਇੱਥੇ ਜੁਬਾ ਸ਼੍ਰੀ ਗੁਰਦਾਸ ਟੈਂਪਲ ਜੁਬਾ ਸ਼੍ਰੀ ਵਿੱਚ ਤੇ ਮੈਂ ਤੇ ਮੇਰੀ ਵਾਈਫ ਤੇ ਗਏ ਸੀ ਇੱਥੇ, ਤੇ ਕਾਫੀ ਲੋਕਾਂ ਬੜਾ ਹੰਗਾਰਾ ਦਿੱਤਾ, ਕਾਫੀ ਸਾਈਨ ਵੀ ਕੀਤੇ, ਤੇ ਕਈਆਂ ਕੋਲ ਵੀ ਈਮੇਲ ਐਡਰੈਸ ਹੈ ਨਹੀਂ ਸੀਗੇ ਕਈਆਂ ਦੇ ਕੋਲ, ਬਜ਼ੁਰਗਾਂ ਦੇ ਕੋਲ, ਤੇ ਉਹਨਾਂ ਦੇ ਘਰਾਂ ਦੇ ਕਾਲ ਦੇ ਉਹਨਾਂ ਬੱਚਿਆਂ ਨੂੰ ਕਾਲਾਂ ਕਰਕੇ ਉਹਨਾਂ ਨੂੰ ਅਸੀਂ ਉਹ ਪੋਸਟ ਭੇਜ ਦਿੱਤੀ ਸੀ, ਨਾਲੇ ਫਾਰਵਰਡ ਕਰਤੀ ਜਿਹੜੀ ਆਪਣੀ ਹੈਗੀ ਪਟੀਸ਼ਨ। ਉਹ ਕਹਿੰਦੇ ਅਸੀਂ ਘਰ ਭਰ ਦਿਆਂਗੇ, ਨਾਲੇ ਆਪਣੇ ਤੇ ਇਹਨਾਂ ਦੇ ਵੀ ਭਰਾਵਾਂਗੇ ਜ਼ਰੂਰ। ਤੇ ਕਾਫੀ ਮਤਲਬ ਲੋਕ ਉਤਸ਼ਾਹ ਹੈਗੇ, ਕਈਆਂ ਨੂੰ ਹਜੇ ਤੱਕ ਪਤਾ ਵੀ ਹੈ ਨਹੀਂ ਵੀ ਕੀ ਚੀਜ਼ ਹੈ। ਉਹਨਾਂ ਫਿਰ ਚੰਗੀ ਤਰ੍ਹਾਂ ਮਤਲਬ ਵਿਸਤਾਰ ਨਾਲ ਸਮਝਾਇਆ ਵੀ ਕੀ ਇਹ ਸਿਰਫ ਆਪਣੀ ਪ੍ਰੋਟੈਕਸ਼ਨ ਵਾਸਤੇ। ਕਈ ਡਰਦੇ ਆ ਨਾ ਵੀ ਸਾਡੇ ਕਹਿੰਦੇ ਕਿ ਅਸੀਂ ਸਾਡੇ ਤੇ ਕੋਈ ਇੱਦਾਂ ਐਕਸ਼ਨ ਨਹੀਂ ਆਉਣਾ, ਨਾ ਸਾਡੇ ਕੋਈ ਇਨਫੋਰਮੇਸ਼ਨ ਰਹਿਣੀ, ਨਾ ਹੋਰ ਕੋਈ ਜਾਣੀ, ਸਿਰਫ ਗਵਰਨਰ ਕੋ ਜਾਣੀ ਉਹਨਾਂ ਚਿਰ ਜਿੰਨਾ ਚਿਰ ਬਿੱਲ ਸਾਈਨ ਨਹੀਂ ਹੁੰਦਾ। ਤੇ ਬਾਅਦ ਵਿੱਚ ਤੁਹਾਡਾ ਕੋਈ ਸੋਸ਼ਲ ਸਿਕਿਉਰਿਟੀ ਨਹੀਂ ਚਾਹੀਦਾ, ਸਾਨੂੰ ਕੋਈ ਡੇਟ ਆਫ ਬਰਥ ਨਹੀਂ ਚਾਹੀਦੀ, ਸਾਡਾ ਐਡਰੈਸ ਤੇ ਤੁਹਾਡਾ ਨਾਂ ਤੇ ਈਮੇਲ ਐਡਰੈਸ ਚਾਹੀਦਾ। ਤੇ ਕਈ ਤਾਂ ਸਮਝ ਜਾਂਦੇ, ਕਈ ਫਿਰ ਵੀ ਮਤਲਬ ਜਿੱਦਾਂ ਡਰਦੇ ਸੀ। ਬਥੇਰਾ ਸਮਝਾਇਆ ਵੀ ਡਰਨ ਦੀ ਕੋਈ ਲੋੜ ਨਹੀਂ ਹੈ, ਤੇ ਇਹ ਸਾਡੇ ਸਾਰਿਆਂ ਵਾਸਤੇ ਕਿਸੇ ਦੇ ਨਾ ਤਾਂ ਤੇ ਧਰਮ ਦਾ ਜੋ ਕੋਈ ਹੈਗਾ ਆ, ਤੇ ਨਾ ਕੋਈ ਤੁਹਾਡਾ ਲੀਗਲ ਸਟੈਂਡ ਦਾ, ਕੁਛ ਵੀ ਇੱਦਾਂ ਦਾ ਕੋਈ ਨਹੀਂ ਹੈ, ਸਿਰਫ ਸਾਡੀ ਪ੍ਰੋਟੈਕਸ਼ਨ ਵਾਸਤੇ ਹੀ ਹੈ। ਤੇ ਬਹੁਤ ਵਧੀਆ ਹੰਗਾਰਾ ਪਾ ਰਿਹਾ, ਤੇ ਹੋਪਫੁਲੀ ਅਗਲੇ ਹਫ਼ਤੇ ਵੀ ਗੁਰੂ ਮਹਾਰਾਜ ਕਿਰਪਾ ਕਰਨ ਤੇ ਕੋਸ਼ਿਸ਼ ਕਰਾਂਗੇ। ਤੇ ਮੈਂ ਇਹੀ ਦੱਸਣਾ ਜੀ, ਧੰਨਵਾਦ ਤੁਹਾਡਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸੋ ਰਾਜ ਜੀ, ਇਹਦੇ ਵਿੱਚ ਮੈਂ ਐਡ ਕਰਦਾ, ਜਿਸ ਤਰ੍ਹਾਂ ਸਤਨਾਮ ਭਾਜੀ ਹੁਣੀ ਦੱਸਿਆ, ਸੋ ਇਸ ਬਹੁਤ ਸਾਰੇ ਲੋਕਾਂ ਨੂੰ ਕੁਐਸਚਨ ਵੀ ਬਿੱਲ ਨਾਲ ਹੋਣਾ ਕੀ ਆ। ਇਸ ਬਿੱਲ ਨਾਲ ਇਹ ਹੋਣਾ ਆ ਵੀ ਜਦੋਂ ਬਿੱਲ ਪਾਸ ਹੋ ਗਿਆ, ਕੈਲੀਫੋਰਨੀਆ ਦਾ ਇੱਕ ਕਮਿਸ਼ਨ ਬਣੂਗਾ ਜੋ ਸਾਰੀਆਂ ਹੀ ਸਟੇਟ ਦੀਆਂ ਪੁਲਿਸ ਡਿਪਾਰਟਮੈਂਟਸ ਨੂੰ ਟ੍ਰੇਨਿੰਗ ਦਊਗਾ ਵੀ ਭਾਈ ਜਿਹੜੇ ਤੁਹਾਡੇ ਏਰੀਏ ਦੇ ਰੈਜ਼ੀਡੈਂਟਸ ਆ, ਜੇ ਉਹਨਾਂ ਨੂੰ ਕੋਈ ਥ੍ਰੈਟ ਕਰਦਾ ਆ, ਉਹਨਾਂ ਨੂੰ ਕੋਈ ਮਨੀ ਜਿਹੜੇ ਮੰਗਣ ਦੀ ਗੱਲ ਕਰਦਾ ਆ, ਜਿਸ ਤਰ੍ਹਾਂ ਫਰੌਤੀਆਂ ਦਾ ਪਤਾ, ਉਸ ਸੰਬੰਧ ਦੇ ਵਿੱਚ ਉਹ ਟ੍ਰੇਨਿੰਗ ਦੇਣਗੇ ਵੀ ਇਹਦੇ ਪਿੱਛੇ ਕੋਈ ਸਰਕਾਰ ਤਾਂ ਨਹੀਂ, ਜਾਂ ਉਹ ਜਿਹੜੇ ਗੈਂਗਸਟਰ ਆ ਸਰਕਾਰਾਂ ਦੇ ਨਾਲ ਰਿਲੇਟਡ ਤਾਂ ਨਹੀਂ ਹੈਗੇ। ਉਹ ਕੰਮ ਸਾਰਾ ਪੁਲਿਸ ਨੇ ਕਰਨਾ, ਤੁਸੀਂ ਕੁਝ ਨਹੀਂ ਕਰਨਾ। ਸੋ ਪੁਲਿਸ ਦੀ ਇਹਦੇ ਵਿੱਚ ਟ੍ਰੇਨਿੰਗ ਹੋਣੀ ਆ, ਇਹ ਤੁਹਾਡੀ ਸੇਫਟੀ ਵਾਸਤੇ ਆ। ਜੀ ਬਿਲਕੁਲ। ਇੰਦਰਜੀਤ ਬਰਾੜ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਯੂਐਸ ਪੰਜਾਬੀ ਰੇਡੀਓ ਟੀਮ ਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਤੇ ਹਾਂਜੀ, ਮੈਂ ਕੁਝ ਅਪਡੇਟ ਦੇਣਾ ਚਾਹੁੰਦਾ ਸੀਗਾ। ਕੱਲ ਅਸੀਂ ਖਾਲੜਾਈ ਦੇ ਪਾਰਕ ਦੇ ਵਿੱਚ ਸਾਈਨ ਕਰਵਾਏ ਸੀਗੇ, ਸੈਟਰਡੇ ਨੂੰ, ਤੇ ਉਹਦੇ ਵਿੱਚ ਕਾਫੀ ਬੰਦਿਆਂ ਨੇ ਉਤਸ਼ਾਹ ਦਿਖਾਇਆ ਔਰ ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਪਰ ਫਿਰ ਵੀ ਕੁਝ ਕੁ ਬੰਦੇ ਜਿਹੜੇ ਇਹੋ ਜਿਹੇ ਸਿੰਘ ਆਏ ਸੀਗੇ ਜਿਹੜੇ ਕਹਿੰਦੇ ਸੀਗੇ ਵੀ ਸਾਡੇ ਕੋਲ ਈਮੇਲ ਨਹੀਂ ਹੈਗੀ, ਜਦ ਕਿ ਉਹ ਈਮੇਲ ਫੋਨ ਦੇ ਵਿੱਚ ਹੁੰਦੀ ਹੈ। ਅਸੀਂ ਈਮੇਲ ਨਹੀਂ ਪਤਾ, ਕੋਈ ਗੱਲ ਨਹੀਂ, ਅਸੀਂ ਈਮੇਲ ਵੀ ਕਰ ਰਹੇ ਸੀਗੇ, ਤੇ ਉਹਨਾਂ ਨੂੰ ਲਿੰਕ ਵੀ ਸ਼ੇਅਰ ਕੀਤਾ, ਤੇ ਸਾਡੇ ਕੋਲੇ ਅਸੀਂ QR ਕੋਡ ਵੀ ਸੀਗਾ ਮੇਰੇ ਕੋਲ ਦੋਨੋਂ। ਜਿਵੇਂ ਈਦਰ ਵਿੱਚ ਜਿਵੇਂ ਕਿਸੇ ਕੋਲ ਕਈ ਬੰਦੇ ਥੋੜੇ ਜਿਹੇ ਪੜ੍ਹੇ ਲਿਖੇ ਹੁੰਦੇ ਆ, ਵਧੀਆ ਕੰਮ ਕਰ ਲੈਂਦੇ, ਆਪਦੀ ਆਪ ਕਰ ਲੈਂਦੇ, ਕਈਆਂ ਨੂੰ ਸਾਨੂੰ ਫਿਰ ਜਿਹੜੇ ਬਜ਼ੁਰਗ ਹੁੰਦੇ ਉਹ ਕਰਨਾ ਪੈਂਦਾ। ਪਰ ਉਹਦੇ ਵਿੱਚ ਕੋਈ ਔਖਾ ਨਹੀਂ, ਕਿਸੇ ਦੀ ਮਜ਼ਹਬ ਦਾ ਇਹਦੇ ਵਿੱਚ ਕੋਈ ਇਸ਼ੂ ਨਹੀਂ ਹੈ। ਸਿਰਫ ਆਪਣੇ ਅਮਰੀਕਨ ਬੰਦੇ ਜਿਹੜੇ ਬੰਦੇ ਆ, ਉਹਨਾਂ ਨੇ ਆਪਦੀ ਸੇਫਟੀ ਲਈ ਹੈਗਾ। ਉਹਦੇ ਵਿੱਚ ਕੋਈ ਵੀ ਰਿਲੀਜਨ ਦਾ ਬੰਦਾ ਹੋ ਸਕਦਾ, ਕਿਸੇ ਵੀ ਧਰਮ ਦਾ ਹੋ ਸਕਦਾ, ਕੋਈ ਨਹੀਂ ਹੈਗਾ। ਪਰ ਸਾਡੇ ਬੰਦੇ ਨੂੰ ਵੱਧ ਤੋਂ ਵੱਧ ਸਾਈਨ ਕਰਨੇ ਚਾਹੀਦੇ ਆ। ਔਰ ਇਸ ਗੱਲ ਨੂੰ ਮੈਂ ਆਪ ਜੀ ਦੇ ਪਲੇਟਫਾਰਮ ਦੇ ਉੱਤੇ ਵੀ, ਔਰ ਯੂਐਸ ਪੰਜਾਬੀ ਰੇਡੀਓ ਦਾ ਪਲੇਟਫਾਰਮ ਹਮੇਸ਼ਾ ਹੀ ਸਾਡੇ ਲਈ ਔਰ ਸਿੱਖ ਕੌਮ ਲਈ ਗਾਂਹ ਹੋ ਕੇ ਇੱਕ ਪੈਰ ਸਾਡੇ ਤੋਂ ਗਾਂਹ ਚੱਲਦਾ, ਤੇ ਸਾਨੂੰ ਬਹੁਤ ਵਧੀਆ ਜਾਣਕਾਰੀ ਵੀ ਮਿਲਦੀ ਹੈ। ਸਾਰਿਆਂ ਦਾ ਧੰਨਵਾਦ ਕਰਦਾ ਮੈਂ। ਤੇ ਇਹੀ ਹੋਰ ਜੇ ਸਾਡੇ ਲਈ ਕੋਈ ਅਸੀਂ ਹੋਰ ਵੀ ਸਾਈਨ ਕਰਵਾਵਾਂਗੇ। ਅੱਗੇ 28 ਤਰੀਕ ਨੂੰ ਇੱਕ ਪ੍ਰੋਗਰਾਮ ਹਾਰਟ ਪੀੜਤਾਂ ਲਈ ਵੀ ਕਰ ਰਹੇ ਹਾਂ, ਤੇ ਉੱਥੇ ਵੀ ਅਸੀਂ ਸੰਗਤ ਨੂੰ ਬੇਨਤੀ ਕਰਾਂਗੇ ਵੀ ਖਾਲੜਾਈ ਦੇ ਪਾਰਕ ਦੇ ਵਿੱਚ ਉੱਥੇ ਫਿਰ ਅਸੀਂ ਛੋਟਾ ਜਿਹਾ ਇਕੱਠ ਕਰਾਂਗੇ। ਸਾਡੇ ਕੋਲ ਛੋਟਾ ਹੀ, ਅਸੀਂ ਕਹਿੰਦੇ ਮਤਲਬ ਹੋਵੇ, ਵੱਧ ਤੋਂ ਵੱਧ ਹੋਵੇ, ਤੇ ਉਹੀ ਵਧੀਆ ਹੈਗਾ। ਬਸ ਇਹ ਮੈਂ ਬੇਨਤੀ ਕਰਨਾ ਚਾਹੁੰਦਾ ਸੀਗਾ ਜੀ। ਧੰਨਵਾਦ ਜੀ, ਧੰਨਵਾਦ, ਸ਼ੁਕਰੀਆ ਜੀ। ਸੋ ਇਹਦੇ ਵਿੱਚ ਹਰਜੋਤ ਸਿੰਘ ਜੀ, ਜਿਹੜੀ ਗੱਲ ਤੁਸੀਂ ਵਿੱਚ ਪਹਿਲਾਂ ਜ਼ਿਕਰ ਕੀਤਾ ਸੀ ਵੀ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਤੇ ਕੋਨਾ ਵਰਗੇ ਆ, ਉਹਨਾਂ ਨੇ ਕਲੀਅਰ ਕਰ ਦਿੱਤਾ ਵੀ ਉਹਨਾਂ ਦਾ ਕਿਹੜੇ ਪਾਸੇ ਨੂੰ ਆ। ਇਹਦੇ ਵਿੱਚ ਤਾਂ ਉਹ ਕਰ ਹੀ ਰਹੇ ਵਿਰੋਧ, ਜਿੱਥੇ ਅਮਰੀਕਨਸ ਦੀ ਜਾਨ ਨੂੰ ਖਤਰਾ, ਉਹਨਾਂ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦਾ ਸ਼ਿਕਾਰ ਹੋਣਾ ਪੈਂਦਾ, ਉਹ ਭਾਰਤ ਦਾ ਪੱਖ ਪੂਰਦੇ ਆ। ਹੁਣ ਦੂਜਾ ਜਿਹੜਾ ਉਦਾਹਰਨ ਉਹਨਾਂ ਨੇ ਉਹ ਦਿਖਾਤਾ, ਜਿਹੜਾ H1B ਵੀਜ਼ੇ ਵਾਲੇ ਨੂੰ, ਜਿਹੜਾ ਉਹ ਲੈ ਕੇ ਉਹਦੇ ਵਿੱਚ ਵੀ ਉਹਨਾਂ ਨੇ ਜਿਹੜਾ ਭਾਰਤ ਦਾ ਹੀ ਪੱਖ ਜਿਹੜਾ ਉਹ ਫਿਰ ਪੂਰਿਆ। ਤੇ ਫਿਰ ਕਿਉਂ ਨਾ ਤੁਹਾਨੂੰ ਗਵਰਨਮੈਂਟ ਦੀ ਪ੍ਰੋਕਸੀ, ਗਵਰਨਮੈਂਟ ਦੇ ਏਜੰਟ ਕਿਉਂ ਨਾ ਜਿਹੜਾ ਉਹ ਆਖਿਆ ਜਾਵੇ। ਉਹ ਚੋਰ ਦੀ ਦਾੜੀ 'ਚ ਤਿਣਕੇ ਵਾਲੀ ਗੱਲ ਆ। ਉਹਨਾਂ ਨੂੰ ਡਰ ਆ ਵੀ ਅਸੀਂ ਫਸ ਜਾਣਾ, ਅਸੀਂ ਜਿਹੜੇ ਆ ਉਹ ਘੁੰਡ ਚਕਾਈ ਹੋ ਜਾਣੀ, ਸਾਡੇ ਤੋਂ ਪਰਦਾ ਫਾਸ਼ ਹੋ ਜਾਣਾ ਵੀ ਅਸੀਂ ਜੋ ਅਮਰੀਕਾ ਦੇ ਵਿੱਚ ਇੱਕ ਨਾਨ ਪ੍ਰੋਫਿਟ ਦੇ ਨਾਂ ਹੇਠਾਂ ਜੋ ਇਸ ਟਾਈਮ ਗੰਦ ਪਾ ਰਹੇ ਆ, ਜੋ ਇੰਡੀਆ ਦਾ ਪ੍ਰੋਪੇਗੈਂਡਾ ਇੱਥੇ ਜਿਹੜਾ ਉਹ ਫੈਲਾ ਰਹੇ ਆ, ਵੀ ਉਹਦੇ ਵਿੱਚ ਅਸੀਂ ਐਕਸਪੋਜ਼ ਹੋ ਜਾਵਾਂਗੇ। ਤੇ ਜੇ ਉਹ ਐਕਸਪੋਜ਼ ਹੋ ਗਏ
ਤਾਂ ਉਹਨਾਂ ਨੂੰ ਇਹ ਡਰ ਆ ਵੀ ਹਾਏ ਜਿਹੜੀ ਮਿਲਦੀ ਰਾਸ਼ੀ ਇੱਧਰੋਂ ਉੱਧਰੋਂ ਆ, ਖੱਬਿਓਂ ਸੱਜਿਓਂ ਥੋੜ੍ਹੀ ਮੋਦੀ ਤੋਂ ਤੇ ਥੋੜ੍ਹੇ ਅਮਰੀਕਨ ਦੇ ਟੈਕਸ ਪੇਅਰ ਮਨੀ ਮਿਲਦਾ ਇਹ ਲੁੱਟੀ ਜਾਂਦੇ ਆ ਵੀ ਉਹ ਇਹਨਾਂ ਦੀ ਬੰਦ ਹੋ ਜਾਣੀ ਆ। ਇਹਨਾਂ ਦੀਆਂ ਜਿਹੜੀਆਂ ਚਿਮਚਾਗਿਰੀਆਂ ਚੱਲਦੀਆਂ ਉਹ ਬੰਦ ਹੋ ਜਾਣੀਆਂ, ਇਹਨਾਂ ਦੀਆਂ ਨਹੀਂ, ਉਹ ਦੁਕਾਨਾਂ ਬੰਦ। ਹਿੰਦੂਆਂ ਨੂੰ ਹਿੰਦੂ ਲੋਕਾਂ ਨੂੰ ਡਰਾ ਰਿਹਾ ਵੀ ਜੀ ਇਹ ਤੁਹਾਡੇ ਉਲਟ, ਜਦ ਕਿ ਕਲੀਅਰਲੀ ਕਹਿ ਰਿਹਾ ਵੀ ਕਿਸੇ ਧਰਮ ਦੇ ਉਲਟ ਨਹੀਂ ਹੈ। ਸਰਕਾਰਾਂ ਦੇ ਉਲਟਾ ਜਿਹੜੀਆਂ ਇੱਥੇ ਧੱਕਾ ਕਰਨ ਆਉਂਦੀਆਂ। ਬਿਲਕੁਲ ਕੋਈ ਮੈਟਰ ਹੀ ਨਹੀਂ ਕਰਦਾ, ਤੁਸੀਂ ਹਿੰਦੂ ਆ, ਸਿੱਖ ਆ, ਮੁਸਲਮਾਨ, ਕ੍ਰਿਸਚੀਅਨ ਆ, ਤੁਸੀਂ ਐਜ਼ ਲੌਂਗ ਐਜ਼ ਸਿਟੀਜ਼ਨ ਤੁਹਾਨੂੰ ਕੋਈ ਥ੍ਰੈਟ ਕਰਦਾ ਉਹਦੇ ਅਗੇਂਸਟ। ਇੱਕ ਵਾਰੀ ਫੇਰ ਮੈਂ ਥੋੜਾ ਜਿਹਾ ਅੱਜ ਜਿਹੜਾ ਆਰਟੀਕਲ ਆਇਆ ਵੈਲੀ 608 ਗਵਰਨਰ ਨਿਊਸਮਸ ਆਂਸਰ ਔਨ ਕੈਬਲਰੋ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਜੋ ਮਰਸਡ ਫੋਕਸ ਦੇ ਵਿੱਚ ਆਇਆ, ਉਹਦੇ ਵਿੱਚ ਉਹ ਕਹਿੰਦੇ ਆ ਵੀ ਜਿਹੜਾ ਸੈਨੇਟ ਦਾ ਬਿੱਲ 509 ਆ, ਇਸ ਨੂੰ ਕੈਲੀਫੋਰਨੀਆ ਦੇ ਸੈਨੇਟਰ ਐਨਾ ਕੈਬਲਰੋ ਡੈਮੋਕ੍ਰੇਟ ਮਰਸਡ ਤੋਂ ਆ। ਹੁਣ ਦੇਖੋ ਵੀ ਐਨਾ ਕੈਬਲਰੋ ਕੌਣ ਆ, ਸਿੱਖ ਥੋੜ੍ਹਾ ਆ। ਉਹ ਬਿੱਲ ਨੂੰ ਲੈ ਕੇ ਆਈ ਆ ਅਮਰੀਕਨ ਦੀ ਕੈਲੀਫੋਰਨੀਆ ਦੀ ਸੇਫਟੀ ਦੇ ਲਈ। ਨਾਲ ਉਹਨਾਂ ਦੇ ਜਿਹੜੇ ਕੋ ਆਥਰਸ ਹੈਗੇ ਆ ਉਹ ਇਮਰਲਡਾ ਸੋਰੀਆ ਜੋ ਉਹ ਵੀ ਮਰਸਡ ਏਰੀਏ ਤੋਂ ਆ, ਤੇ ਤੀਸਰੇ ਜਸਮੀਤ ਵੈਂਸ ਆ ਬੇਕਰਫੀਲਡ ਤੋਂ। ਕੰਮ ਇਸ ਬਿੱਲ ਨੇ ਕੀ ਕਰਨਾ, ਟ੍ਰੇਨਿੰਗ ਦੇਣੀ ਆ ਪੁਲਿਸ ਨੂੰ ਵੀ ਕਿਸ ਤਰ੍ਹਾਂ ਆਇਡੈਂਟੀਫਾਈ ਕਰਨਾ ਇਹ ਜਿਹੜੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਜਿਹੜੇ ਥ੍ਰੈਟਾਂ ਦੇ ਹੈਗੇ ਆ। ਹਰ ਇੱਕ ਕੈਲੀਫੋਰਨੀਅਨ ਡਿਜ਼ਰਵ ਕਰਦਾ ਵੀ ਉਹ ਸੇਫ ਰਹੇ ਆਪਣੇ ਘਰਾਂ ਦੇ ਵਿੱਚ, ਕੰਮ ਦੇ ਉੱਤੇ, ਨੇਬਰਹੁੱਡ ਦੇ ਵਿੱਚ। ਇਹ ਐਨਾ ਕੈਬਰਲੋ ਉਹਨਾਂ ਨੇ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਆ। ਜਿਸ ਤਰ੍ਹਾਂ ਕਹਿੰਦੀ ਜਿੱਦਾਂ ਪੁਲਿਸ ਐਨਫੋਰਸਮੈਂਟ ਨੂੰ ਟ੍ਰੇਨ ਕੀਤਾ ਜਾਂਦਾ ਵੀ ਡੋਮੈਸਟਿਕ ਵਾਇਲੈਂਸ ਨੂੰ ਕਿੱਦਾਂ ਆਇਡੈਂਟੀਫਾਈ ਕਰਨਾ, ਕੋਈ ਜਨਾਨੀ ਨੂੰ ਕੁੱਟਦਾ ਜਾਂ ਜਨਾਨੀ ਬੰਦੇ ਨੂੰ ਕੁੱਟਦੀ ਹੈਗੀ ਡੋਮੈਸਟਿਕ ਵਾਇਲੈਂਸ, ਜਾਂ ਬੱਚਿਆਂ ਨੂੰ ਕੁੱਟਦਾ ਹੈਗਾ, ਜਿੱਦਾਂ ਟ੍ਰੇਨ ਕੀਤੇ ਜਾਂਦੇ ਆ ਹਿਊਮਨ ਟ੍ਰੈਫਿਕਿੰਗ ਦੇ ਲਈ ਵੀ ਇਹ ਬੰਦਾ ਹਿਊਮਨ ਟ੍ਰੈਫਿਕਿੰਗ ਦੇ ਵਿੱਚ ਇਨਵੋਲਵ ਆ ਜਾਂ ਇਸ ਨੂੰ ਟ੍ਰੈਫਿਕਿੰਗ ਕਰਕੇ ਲਿਆਇਆ, ਉਦਾਂ ਹੀ ਟ੍ਰੇਨਿੰਗ ਦਿੱਤੀ ਜਾਊਗੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ, ਤਾਂ ਕਿ ਜਿਹੜੇ ਪੁਲਿਸ ਵਾਲੇ ਉਹਨਾਂ ਨੂੰ ਪਤਾ ਲੱਗੇ ਵੀ ਕੋਈ ਬਾਹਰ ਦੀ ਸਰਕਾਰ, ਫੋਰਨ ਗਵਰਨਮੈਂਟ ਜਾਂ ਉਹਨਾਂ ਦੇ ਏਜੰਟ ਉਹ ਤੁਹਾਨੂੰ ਡਿਸਕਸ ਕਰੇ ਚੁੱਕੇ ਆ ਜਿੱਦਾਂ ਦੀਆਂ ਸਟੇਟਮੈਂਟਾਂ ਦਿੰਦੇ ਆ, ਉਹ ਥ੍ਰੈਟ ਕਰਦੇ ਆ ਜਾਂ ਤੁਹਾਨੂੰ ਸਰਵੇਲੈਂਸ ਕਰਦੇ ਹੈਗੇ ਤੁਹਾਡੀ, ਜਾਂ ਹਰਾਸ ਕਰਦੇ ਆ ਲੋਕਾਂ ਨੂੰ USA ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ ਉਹਨਾਂ ਦੇ ਪੋਲੀਟੀਕਲ ਬਲੀਫਸ ਦੇ ਲਈ, ਜਾਂ ਉਹ ਐਕਟਿਵਿਜ਼ਮ ਆ। ਐਕਟਿਵਿਜ਼ਮ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਵੀ ਜੀ ਦਲਿਤਾਂ ਨਾਲ ਧੱਕਾ ਹੁੰਦਾ ਇੰਡੀਆ 'ਚ, ਜੀ ਕਿਸਾਨਾਂ ਦੇ ਨਾਲ ਧੱਕਾ ਹੁੰਦਾ, ਸਿੱਖਾਂ ਦੇ ਨਾਲ ਧੱਕਾ ਹੁੰਦਾ, ਕ੍ਰਿਸਚਨਾਂ ਦੇ ਨਾਲ ਧੱਕਾ ਹੁੰਦਾ। ਜੇ ਤੁਸੀਂ ਕਿਤੇ ਵੀ ਪ੍ਰੋਟੈਸਟ ਕਰੋਗੇ ਤੇ ਤੁਹਾਨੂੰ ਸਰਕਾਰਾਂ ਡਰਾਉਣ ਦੀ ਕੋਸ਼ਿਸ਼ ਕਰਦੀਆਂ ਹੈਗੀਆਂ, ਉਹ ਉਸ ਦੇ ਅਗੇਂਸਟ ਹੈਗਾ ਵੀ ਪੁਲਿਸ ਵਾਲਿਆਂ ਨੂੰ ਟ੍ਰੇਨਿੰਗ ਕਰਨਾ ਹੈਗਾ। ਸੋ ਆਪਣੇ ਸਿੱਖਾਂ ਨਾਲ ਬਹੁਤ ਕੁਝ ਵਾਪਰਿਆ, ਕਿਸ ਤਰ੍ਹਾਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਕਤਲ ਹੋਇਆ, ਅਮਰੀਕਾ ਦੇ ਵਿੱਚ ਕਈ ਜਿਹੜੇ ਸਿੱਖ ਸਿਟੀਜ਼ਨਸ ਆ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਈਵਨ ਇਨ ਕੈਲੀਫੋਰਨੀਆ ਦੇ ਵਿੱਚ। ਸੋ ਆਹ ਕੰਮ ਆ ਇਸ ਬਿੱਲ ਦਾ, ਜਿਹੜੀ ਕੈਲੀਫੋਰਨੀਆ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਤੇ ਪੀਸ ਆਫੀਸਰ ਸਟੈਂਡਰਡ ਐਂਡ ਟ੍ਰੇਨਿੰਗ ਕਮਿਸ਼ਨ ਉਹ ਟ੍ਰੇਨਿੰਗ ਦਊਗਾ। ਸੋ ਇਹਦੇ ਚ ਕਿੱਡੀ ਗੱਲ ਆ, ਗਵਰਨਮੈਂਟ ਨੇ ਉਹਨਾਂ ਨੂੰ ਟ੍ਰੇਨਿੰਗ ਦੇਣੀ ਆ ਤੇ ਸਾਡਾ ਕੁਝ ਨਹੀਂ ਜਾਣਾ, ਆਪਾਂ ਸੇਫ ਹੈਗੇ ਆ। ਸੋ ਇਸ ਕਰਕੇ ਆਪਾਂ ਸਾਰਿਆਂ ਨੂੰ ਬੇਨਤੀ ਕਰ ਰਹੇ ਹਾਂ, ਭਾਈ ਗਵਰਨਰ ਤੇ ਪ੍ਰੈਸ਼ਰ ਬਹੁਤ ਪਾ ਰਿਹਾ ਹੈ, ਉਹਨੂੰ ਝੂਠੀਆਂ ਖਬਰਾਂ ਫੈਲਾ ਕੇ ਵੀ ਦੇਖੋ ਜੀ ਇਹ ਬਿੱਲ ਏਦਾਂ ਹੈਗਾ। ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਵੱਧ ਤੋਂ ਵੱਧ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਜਿਹੜੀਆਂ ਈਮੇਲਸ ਜਾਣ, ਤਾਂ ਉਹਨੂੰ ਗਵਰਨਰ ਨੂੰ ਪਤਾ ਹੋਵੇ ਭਾਈ ਜਿਨ੍ਹਾਂ ਲਈ ਬਿੱਲ ਲਿਆ ਰਹੇ ਆ ਉਹ ਬਿੱਲ ਲੋਕ ਜਿਹੜੇ ਆ ਉਹ ਚਾਹੁੰਦੇ ਵੀ ਆ ਕਿ ਨਹੀਂ ਆ। ਜੀ, ਆਪਣੇ ਨਾਲ ਹੋਰ ਕਾਲਰ ਜੁੜੇ, ਉਹਨਾਂ ਨਾਲ ਗੱਲ ਕਰਦੇ ਆ। ਗੁਰਮੇਜ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਰਾਜਕਰਨ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਹਰਜੋਤ ਸਿੰਘ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ ਵਧੀਆ ਪ੍ਰੋਗਰਾਮ ਲਿਆਂਦੇ, ਹਰੇਕ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ, ਸੁਣਨ ਨੂੰ ਮਿਲਦਾ। ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਦੀ ਹਾਂ। 8 ਦਿਨ ਹੋਏ ਤੇ ਪਾਰਕ 'ਚ ਅਸੀਂ ਬੈਠੀਆਂ ਸੀ ਤੇ ਅਸੀਂ ਤਾਂ ਮਨ ਸਾਫ ਨਾਲ ਗੱਲ ਕਰੀ ਦੀ ਆ, ਤੇ ਮੈਂ ਨਾ ਬੈਠੀਆਂ ਤੇ ਕਿਹਾ, ਮੈਂ ਕਿਹਾ ਤੁਹਾਡਾ ਤਾਂ ਸਟੋਰ ਆ ਵੀ ਮਤਲਬ ਹੈ ਨਾ, ਤੁਹਾਨੂੰ ਤਾਂ ਪਤਾ ਹੋਣਾ ਸਾਈਨ ਕਰਨ ਦਾ। ਹਾਂ ਕਹਿੰਦੀ ਪਤਾ ਆ, ਤੇ ਉਹ ਆਪਣੇ ਸਹੁਰੇ ਨੂੰ ਲੈ ਆਈ ਆ ਹੈ ਨਾ ਉੱਥੇ ਕੋਲ ਮੇਰੇ, ਤੇ ਬਹਿ ਗਿਆ। ਤੇ ਮੈਂ ਕਿਹਾ ਹਾਂ ਮੈਂ ਕਿਹਾ ਆਪਣੇ ਸਾਈਨ ਕਰਨੇ ਆ, ਉੱਦਾਂ ਤਾਂ ਮੈਂ ਕਿਹਾ ਸਾਡੇ ਘਰੋਂ ਵੀ ਕਰਨੇ ਸਾਰਿਆਂ ਨੇ, ਚੱਲ ਇੱਥੇ ਕਰਾ ਲੈਂਦੀ ਆ। ਹੁਣ ਮੈਨੂੰ ਇੱਕ ਗੱਲ ਤੇ ਸ਼ੱਕ ਜਿਹੀ ਪੈਂਦੀ ਆ, ਤੇ ਮੈਂ ਆਪਣੀ ID ਦੇ ਦਿੱਤੀ ਆ, ਤੇ ਉਹਨੇ ਫੋਨ ਤੇ ਮੇਰੇ ਸਾਈਨ ਕਰਕੇ ਕਹਿੰਦਾ ਤੇ ਤੁਹਾਨੂੰ ਵੀ ਆਂਟੀ ਥੈਂਕ ਯੂ ਆ ਗਿਆ। ਮੈਂ ਕਿਹਾ ਠੀਕ ਆ ਜੀ। ਜਿਸ ਵੇਲੇ ਉਹ ਭੈਣ, ਇੱਕ ਹੋਰ ਭੈਣ ਜੀ ਲਾਗੇ ਬੈਠੇ ਆ, ਤਾਂ ਉਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਆ। ਉਹਨੇ ਕਿਹਾ ਵੀ ਮੇਰੇ ਵੀ ਸਾਈਨ ਕਰਦੇ, ਕਹਿੰਦਾ ਨਹੀਂ ਤੁਸੀਂ ਘਰੋਂ ਈਮੇਲ ਕਰਿਓ। ਤੇ ਇਸ ਗੱਲ ਤੇ ਮੈਨੂੰ ਸ਼ੱਕ ਪੈਂਦੀ ਵੀ ਇਹਦਾ ਮਤਲਬ ਕੀ ਹੋਇਆ, ਵੀ ਇਹ ਕੀ ਫਰਕ ਹੋਇਆ। ਤਾਂ ਮੇਰੇ ਸਾਈਨ ਕਹਿੰਦਾ ਕਰ ਦਿੱਤੇ, ਤੇ ਉਹਨੂੰ ਕਹਿਤਾ ਘਰੋਂ ਈਮੇਲ ਕਰਿਓ। ਤੇ ਹੁਣ ਚੌਥ ਸਾਡੇ ਘਰੋਂ ਸਾਰਿਆਂ ਦੇ ਅਸੀਂ ਸਾਈਨ ਕਰਨੇ ਸੀ, ਤਾਂ ਮੈਨੂੰ ਪੁੱਛਿਆ ਮੰਮੀ ਤੁਸੀਂ ਸਾਈਨ ਕਰਾ ਲਏ। ਮੈਂ ਕਿਹਾ ਹਾਂ ਏਦਾਂ ਉੱਥੇ ਚੂੜ ਹੋਣੀ ਬੈਠੀ ਸੀ ਤਾਂ ਉਹਨੇ ਕਰ ਦਿੱਤੇ ਆ।
ਤੇ ਕਹਿੰਦਾ ਠੀਕ ਆ। ਮੈਨੂੰ ਇਸ ਗੱਲ ਤੇ ਆਪਣੇ ਆਪ ਨੂੰ ਸ਼ੱਕ ਪੈਂਦੀ ਆ ਵੀ ਜਦ ਉਹਨੂੰ ਕਹਿ ਦਿੱਤਾ ਨਹੀਂ ਤੁਸੀਂ ਘਰੋਂ ਹੀ ਈਮੇਲ ਕਰਿਓ ਤੇ ਮੇਰੇ ਤੇ ਕਾਹਤੇ ਕਰ ਦਿੱਤੇ ਹਨਾ। ਮੈਨੂੰ ਇਹ ਤਾਂ ਹੁਣ ਕਹਿ ਨਹੀਂ ਸਕਦੇ ਉਹਨਾਂ ਕੋਲ ਟਾਈਮ ਘੱਟ ਹੋਊਗਾ ਜਾਂ ਕੀ ਹੋਊਗਾ, ਇਹ ਤਾਂ ਜੀ ਹਾਂ। ਆਪਾਂ ਕਹਿ ਨਹੀਂ ਸਕਦੇ। ਪਰ ਪਰ ਇਹਨੂੰ ਇਹ ਪੂਰਾ ਇੰਨਾ ਹੀ ਗਾਹਾਂ ਆ, ਨੂੰ ਸਿਰਫ ਈਮੇਲ ਆਈਡੀ ਹੀ ਚਾਹੀਦੀ ਆ, ਨਾਮ ਚਾਹੀਦਾ ਤੇ ਐਡਰੈਸ ਚਾਹੀਦਾ, ਹੋਰ ਨਹੀਂ ਕੁਝ। ਆਈਡੀ ਨਹੀਂ ਚਾਹੀਦੀ ਕਿਸੇ ਨੂੰ ਗਾਹਾਂ ਨੂੰ, ਆਈਡੀ ਤੋਂ ID ਭਾਵ ਨਾ ਸਿਰਫ ਈਮੇਲ ਆਈਡੀ ਚਾਹੀਦੀ ਆ। ਜੀ ਹਾਂ। ਹਾਂਜੀ ਮੈਂ ਆਈਡੀ ਦੇਤੀ ਆਪਣੀ ਸਾਰੀ, ਮੇਰੀ ਸਿਰੀਅਨ ਦੀ ਆਈਡੀ ਸੀਗੀ ਤੇ ਮੈਂ ਉਹੀ ਫੜਾਤੀ ਉਹਨੂੰ। ਮੈਂ ਉਦਾਂ ਪੁੱਛਦੀ ਉਹਨੂੰ ਇਦਾਂ ਕਹਿਤਾ। ਹਾਂ ਨਹੀਂ, ਉਹ ਆਈਡੀ ਫੜਾਉਣ ਦੀ ਕਿਸੇ ਨੂੰ ਨਹੀਂ ਲੋੜ ਨਹੀਂ ਹਾਂ। ਹੈਗੀ, ਸਿਰਫ ਈਮੇਲ ਆਈਡੀ ਜਿਹੜੀ ਉਹ ਤੁਹਾਡੀ ਇਸ ਦੇ ਵਿੱਚ ਜਿਹੜੀ ਉਹ ਚਾਹੀਦੀ ਹੈਗੀ ਆ। ਸੋ ਇਹ ਹੁਣ ਆਪਾਂ ਕਹਿ ਨਹੀਂ ਸਕਦੇ ਵੀ ਉਹ ਬੰਦੇ ਦੇ ਮਨ ਦੇ ਵਿੱਚ ਕੀ ਹੋਊਗਾ, ਕੀ ਉਹ ਸੋਚ ਹੋ ਸਕਦਾ ਅਗਲੇ ਨੂੰ ਪਤਾ ਹੋਵੇ ਉਹਨਾਂ ਦੇ ਕੋਲ ਈਮੇਲ ਕਰਨੀ ਆਉਂਦੀ ਆ ਉਹਨਾਂ ਨੂੰ, ਜਾਂ ਉਹ ਕਰ ਦੋਗੇ। ਕੋਈ ਨਹੀਂ, ਉਹ ਸੋ ਐਡੀ ਡਰ ਵਾਲੀ ਗੱਲ ਨਹੀਂ ਹੈ। ਕੋਈ ਡਰ ਵਾਲੀ ਗੱਲ ਨਹੀਂ। ਤੇ ਹਾਂ ਆਪਾਂ ਉਮੀਦ ਕਰਦੇ ਵੀ ਕੁਝ ਵੀ ਇਦਾਂ ਦਾ ਚੀਜ਼ ਜਿਹੜੀ ਉਹ ਨਾ ਹੀ ਜਿਹੜੀ ਹੋਵੇ। ਤੇ ਬਾਕੀ ਇਹ ਆ ਵੀ ਵੱਧ ਤੋਂ ਵੱਧ ਡੈਫੀਨੇਟਲੀ ਸਾਰੇ ਜਣੇ ਈਮੇਲ ਕਰੋ। ਥੈਂਕ ਯੂ ਗੁਰਮੀਤ ਕੌਰ ਜੀ ਕਾਲ ਕਰਨ ਦੇ ਲਈ। ਸੋ ਆਪਾਂ ਬਾਰ-ਬਾਰ ਇਹੀ ਦੱਸ ਰਹੇ ਹਾਂ ਵੀ ਸਿਰਫ ਤੇ ਸਿਰਫ ਤੁਹਾਨੂੰ ਇਸ ਦੇ ਵਿੱਚ ਈਮੇਲ ਆਈਡੀ ਤੁਹਾਡੀ ਜਿਹੜੀ ਆ ਉਹ ਚਾਹੀਦੀ ਆ, ਫੋਨ ਨੰਬਰ ਜਿਹੜੇ ਆ ਉਹ ਵੀ ਉਹਦੇ ਵਿੱਚ ਭਰ ਸਕਦੇ ਆ, ਤੇ ਆਪਣੇ ਨਾਮ ਤੇ ਐਡਰੈਸ, ਇਹ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਚਾਹੀਦੀਆਂ। ਤੇ ਉਸ ਤੋਂ ਬਾਅਦ ਦੇ ਵਿੱਚ ਉਹ ਪਟੀਸ਼ਨ ਤੇ ਸਾਈਨ ਹੋ ਜਾਂਦੇ ਆ। ਸੋ 2 ਪਟੀਸ਼ਨਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਆ, ਇੱਕ ਸੈਲਡਫ ਵਾਲਿਆਂ ਦੀ ਆ ਤੇ ਇੱਕ ਜਿਹੜੀ ਆ ਉਹ ਸਰਕੂਲੇਸ਼ਨ ਵਾਲਿਆਂ ਦੀ ਆ। ਸੋ ਦੋਨੋਂ ਹੀ ਲਿੰਕ ਜਿਹੜਾ ਲਾਈਵ ਚੱਲ ਰਿਹਾ ਮੈਂ ਉਹਦੇ ਹੇਠਾਂ ਪਾ ਦਿੰਨੇ ਆ, ਤੇ ਬਾਅਦ ਦੇ ਵਿੱਚ ਐਜ਼ ਏ ਕਮੈਂਟ ਵੀ ਜਿਹੜਾ ਉੱਥੇ ਉਸ ਦੇ ਵਿੱਚ ਜਿਹੜਾ ਉਹ ਪੇਸ਼ ਕਰ ਦਿੱਤਾ ਜਿਹੜਾ ਹੋ ਜਾਊਗਾ, ਤਾਂ ਜੋ ਇਹ ਤੁਹਾਡੇ ਲਈ ਜਿਹੜਾ ਉਹ ਦੱਸਿਆ ਜਿਹੜਾ ਹੋ ਜਾਵੇ। ਜੀ ਜੀ ਬਿਲਕੁਲ। ਸੋ ਉਹਨਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਿਗਨੇਚਰ ਕਰਾਏ। ਜਿਨ੍ਹਾਂ ਨੇ ਹਜੇ ਨਹੀਂ ਕੀਤੇ ਹੈਗੇ, ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ। ਫਿਰ ਤੁਸੀਂ ਬਾਅਦ ਚ ਕਹਿੰਦੇ ਵੀ ਦੇਖੋ ਜੀ ਸਾਨੂੰ ਪਤਾ ਨਹੀਂ ਲੱਗਾ, ਹੁਣ ਤਾਂ ਮਹੀਨੇ ਤੋਂ ਵੱਧ ਦਾ ਰੌਲਾ ਪੈਂਦਾ ਨੂੰ ਹੋ ਗਿਆ। ਬਿੱਲ ਜਿਹੜਾ ਸਾਲ ਤੋਂ ਚੱਲ ਰਿਹਾ ਹੈਗਾ, ਕਿੰਨੀਆਂ ਹੀਅਰਿੰਗ ਹੋਈਆਂ, ਬਹੁਤ ਵੱਡੀ ਗਿਣਤੀ ਚ ਲੋਕ ਸੈਕਰਾਮੈਂਟੋ ਜਾਂਦੇ ਰਹੇ ਹੈਗੇ ਆ। ਹੁਣ ਬਿਲਕੁਲ ਹੱਥ ਹੀ ਲੰਘ ਗਏ ਆ, ਪੂਛੇ ਰਹਿੰਦੀ ਆ। ਤੇ ਜੇ ਆਪਾਂ ਐਕਟਿਵ ਨਾ ਹੋਏ ਫਿਰ ਬਾਅਦ ਦੇ ਵਿੱਚ ਆਪਾਂ ਪਛਤਾਉਂਗੇ। ਇਹ ਇਸ ਕਰਕੇ ਅਸੀਂ ਵਾਰ-ਵਾਰ ਪੁੱਛ ਕਰ ਰਹੇ ਹਾਂ ਵੀ ਪਿਛਲੇ ਸਮਿਆਂ 'ਚ ਬਹੁਤ ਵਾਰ ਧੋਖਾ ਹੋਇਆ। ਪੰਜਾਬੀ ਦਾ ਬਿੱਲ ਯੂਨੈਨਿਮਸਲੀ ਪਾਸ ਹੋਇਆ ਸੀ ਸੈਨੇਟ ਦੇ ਵਿੱਚ ਵੀ ਤੇ ਅਸੈਂਬਲੀ ਦੇ ਵਿੱਚ ਵੀ, ਤੇ ਮੁੜ ਕੇ ਗਵਰਨਰ ਨੇ ਨਾ ਕਰ ਦਿੱਤੀ ਸੀਗੀ। ਜੀ ਸੋ ਸਾਰਿਆਂ ਨੂੰ ਬੇਨਤੀ ਆ ਵੱਧ ਤੋਂ ਵੱਧ ਜਿਹੜੇ ਸਾਈਨ ਕਰੋ। ਤੇ ਇੱਕ ਅੱਧਾ ਮਿੰਟ ਹੋਰ ਜੇ ਕਿਸੇ ਨੇ ਕਾਲ ਕਰਕੇ ਆਪਣੇ ਸੁਜੈਸ਼ਨ ਦੇਣੇ ਆ ਜਾਂ ਕਿਤੇ ਸੇਵਾ ਕੀਤੀ ਆ ਜਾਂ ਕੋਈ ਵਿਚਾਰ ਰੱਖਣੇ ਆ SV 509 ਦੇ ਬਿੱਲ ਦੇ ਸੰਬੰਧ ਵਿੱਚ, ਕਾਲ ਕਰ ਸਕਦੇ ਹੋ 408 272 5200 4082725200। ਰਾਜਪਾਲ ਜੀ ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਤਾਂ ਕੀ ਆਇਆ ਫਤਿਹ। ਜੀ ਜਿਹੜੀ ਮਾਤਾ ਜੀ ਨੂੰ ਲੱਗਿਆ ਨਾ ਪਤਾ ਵੀ ਜਿਹੜੀ ਉਹਨਾਂ ਨੇ ਆਈਡੀ ਦੇ ਦਿੱਤੀ ਹੈ ਤੇ ਉਹ ਡਾਊਟ ਕਰ ਰਹੇ ਨੇ ਵੀ ਸਾਡੇ ਨਾਲ ਕੋਈ ਗੱਲ ਨਾ ਹੋ ਗਈ ਹੋਵੇ, ਉਹਦਾ ਤੁਹਾਨੂੰ ਕਲੀਅਰ ਕਰ ਦਿੰਨੇ ਜੀ ਗੱਲ। ਉਹ ਆਪਣਾ ਇੱਥੇ ਜਦੋਂ ਅਸੀਂ ਸਾਈਨ ਕਰਾਉਂਦੇ ਸੀ, ਕਿਉਂਕਿ ਬਹੁਤ ਬਜ਼ੁਰਗਾਂ ਨੂੰ ਪਤਾ ਨਹੀਂ ਹੁੰਦਾ ਆਪਦੇ ਐਡਰੈਸ ਦਾ, ਉਹ ਫਿਰ ਆਈਡੀ ਉਹਨਾਂ ਤੋਂ ਲੈਣੀ ਪੈਂਦੀ ਹੈ। ਆਈਡੀ ਲੈ ਕੇ ਉਹਨਾਂ ਦਾ ਐਡਰੈਸ, ਕਿਉਂਕਿ ਪਹਿਲਾਂ ਈਮੇਲ ਭਰੀਦੀ ਹੈ, ਫਿਰ ਉਹਦਾ ਨਾਮ ਭਰੀਦਾ, ਫਿਰ ਉਹਦਾ ਲਾਸਟ ਨੇਮ ਭਰੀਦਾ, ਫਿਰ ਉਹਦਾ ਐਡਰੈਸ ਭਰੀਦਾ, ਤੇ ਥੱਲੇ ਆਪਣਾ ਉਹਦਾ ਜਿਪ ਕੋਡ ਪਾਉਣਾ ਪੈਂਦਾ ਤੇ ਉਹਦਾ ਫੋਨ ਨੰਬਰ ਪਾਉਣਾ ਪੈਂਦਾ। ਇਸ ਕਰਕੇ ਉਹ ਸਪੈਲਿੰਗਾਂ ਦਾ ਪਤਾ ਨਹੀਂ ਹੁੰਦਾ ਗਿਆ, ਨਾ ਤੇ ਉਹਨਾਂ ਨੂੰ ਸਟਰੀਟ ਦੇ ਐਡਰੈਸ ਦਾ ਪਤਾ ਹੁੰਦਾ ਹੈ, ਨਾ ਆਪਦੇ ਨਾਂ ਦੇ ਸਪੈਲਿੰਗਾਂ ਦਾ ਪ੍ਰੋਪਰਲੀ ਪਤਾ ਹੁੰਦਾ ਹੈ। ਇਸ ਕਰਕੇ ਉਹ ਅਗਲੇ ਆਈਡੀ ਬੰਬ ਲੈਂਦੇ ਆ ਜੀ। ਹੋਰ ਕੋਈ ਪ੍ਰੋਬਲਮ ਨਹੀਂ ਹੈਗੀ ਉਹਦੇ ਵਿੱਚ, ਕਿਸੇ ਦੀ ਕੋਈ ਆਇਡੈਂਟੀ ਚੋਰੀ ਉੱਥੇ ਕਰ ਹੀ ਨਹੀਂ ਸਕਦਾ ਇਹਦੇ ਵਿੱਚ ਕਿਸੇ ਦੀ ਕੋਈ। ਬਿਲਕੁਲ। ਥੈਂਕ ਯੂ ਜੀ, ਥੈਂਕ ਯੂ ਕਲੀਅਰ ਕਰਨ ਵਾਸਤੇ ਦੁਬਾਰਾ ਫੋਨ ਕੀਤਾ। ਥੈਂਕ ਯੂ ਜੀ, ਸ਼ੁਕਰੀਆ ਸ਼ੁਕਰੀਆ। ਸੋ ਲੋਕਾਂ ਦੀ ਕਨਫਿਊਜ਼ਨ ਵੀ ਦੂਰ ਹੁੰਦੀ ਹੈ। ਸ਼ੁਕਰੀਆ। ਲੱਖਾ ਸਿੰਘ ਜੀ। ਵਾਹਿਗੁਰੂ ਖਾਲਸਾ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਮੇਰੀ ਸੁਜੈਸ਼ਨ ਇਹ ਹੈ ਜੀ ਵੀ ਜਦੋਂ ਆਪਾਂ ਜਿਵੇਂ ਹੁਣ ਅਸੀਂ ਕਾਲਾਂ ਕਰਦੇ ਆ, ਵੀ ਇਹਨਾਂ ਕਾਲਾਂ ਦੇ ਉੱਪਰ ਤੁਸੀਂ IQ ਕੋਡ ਭੇਜੀ ਜਾਓ ਲੋਕਾਂ ਨੂੰ ਨਾਲ ਦੀ ਨਾਲ ਹੀ। ਜੀ ਠੀਕ ਹੈ ਜੀ। ਇਹ ਕਰਦੇ ਸੀ ਭਾਜੀ, ਬਹੁਤ ਸਾਰੇ ਗੁਰੂ ਘਰਾਂ 'ਚ ਲੋਕਾਂ ਨੇ ਸਕੈਨ ਕੀਤੇ ਆ ਜਿਹੜੇ ਕੋਡ ਹੈਗੇ ਆ, ਉਹ ਉੱਥੇ ਬੈਠੇ ਸੀ। ਹਾਂਜੀ ਹਾਂਜੀ, ਓਕੇ ਜੀ, ਥੈਂਕ ਯੂ। ਹਾਂਜੀ ਧੰਨਵਾਦ। ਥੈਂਕ ਯੂ। ਸੋ ਦੇਖੋ ਰਾਜਕਰਵੀਰ ਸਿੰਘ ਜੀ, ਪਿਛਲੇ ਹਫਤੇ ਨਾ ਕਾਲ ਆਈ ਸਾਨੂੰ ਇੰਡੀਆਨਾ ਤੋਂ, ਗ੍ਰੀਨਵੁੱਡ ਇੰਡੀਆਨਾ ਦੇ ਵਿੱਚ ਨਗਰ ਕੀਰਤਨ ਸੀ ਵੀਕਐਂਡ ਦੇ ਦੌਰਾਨ। ਭਾਈ ਸਾਹਿਬ ਨੇ ਕਾਲ ਕੀਤੀ ਵੀ ਸਾਨੂੰ ਜਿਹੜਾ ਕੋਡ ਆ ਉਹ ਭੇਜੋ ਤੇ ਅਸੀਂ ਨਗਰ ਕੀਰਤਨ ਦੇ ਸਾਈਨ ਕਰਾਣੇ ਆ। ਹੁਣ ਤੁਸੀਂ ਦੇਖੋ ਬਿੱਲ ਕੈਲੀਫੋਰਨੀਆ ਦਾ ਤੇ ਇੰਡੀਆਨਾ ਦੇ ਵਿੱਚ ਇੰਨਾ ਸਿੱਖਾਂ ਨੂੰ ਫਿਕਰ ਆ। ਸੋ ਕੈਲੀਫੋਰਨੀਆ ਵਾਲੇ ਪਤਾ ਨਹੀਂ ਕਾਹਦੇ ਸੁੱਤੇ ਪਏ ਹੈਗੇ ਆ। ਉਹ ਗੁਰੂ ਘਰ ਵੀ ਜਿੱਥੇ ਸ਼ਰੇਆਮ ਪਤਾ ਵੀ ਉਹਨਾਂ ਨੂੰ ਥ੍ਰੈਟ ਕੀਤੀ ਗਈ ਆ, ਜਿੱਥੇ ਜਿਹੜੇ ਬਾਹਰਲੀ ਸਰਕਾਰ ਦੇ ਬੰਦੇ ਜਾ ਕੇ ਧਮਕਾਉਂਦੇ ਆ ਗ੍ਰੰਥੀ ਸਿੰਘਾਂ ਨੂੰ ਵੀ ਭਾਈ ਕਮੇਟੀ ਵਾਲਿਆਂ ਦੇ ਨਾਂ ਦੱਸੋ, ਇੱਥੇ ਕੀ ਹੁੰਦਾ ਕੁਛ ਹੁੰਦਾ। ਮੈਨੂੰ ਸਮਝ ਨਹੀਂ ਆਉਂਦੀ ਵੀ ਕਾਹਤੇ ਨਹੀਂ ਆਪਾਂ ਐਕਟ ਕਰਦੇ ਹੈਗੇ ਜੀ। ਬਾਕੀ ਜਿਹੜਾ ਨਾ ਸਾਡਾ ਜਿਹੜਾ WhatsApp ਵਾਲਾ ਜਿੱਤੇ ਤੁਹਾਨੂੰ ਅਸੀਂ ਮੈਸੇਜ ਘੱਲਦੇ ਆ 408 717 3222,
ਇਸ ਨੰਬਰ ਦੇ ਉੱਤੇ ਆਈਦਰ ਟੈਕਸਟ ਕਰ ਦਿਓ ਜਾਂ WhatsApp ਮੈਸੇਜ ਕਰ ਦਿਓ ਤੇ ਤੁਹਾਨੂੰ ਇਹ ਬਿੱਲ ਜਿਹਦੇ ਤੇ ਪਟੀਸ਼ਨ ਤੇ ਸਾਈਨ ਕਰਨੇ ਆ ਉਹ ਲਿੰਕ ਤੁਹਾਨੂੰ ਉਹਦੇ ਤੇ ਅਸੀਂ ਘੱਲ ਦੇਵਾਂਗੇ 4087173222 408 717 3222 ਟੈਕਸਟ ਵੀ ਕਰ ਸਕਦੇ ਆ ਤੇ ਜਾਂ ਤੁਸੀਂ WhatsApp ਵੀ ਇਸ ਮੈਸੇਜ ਇਸ ਨੰਬਰ ਦੇ ਉੱਤੇ ਕਰ ਸਕਦੇ ਆ ਤਾਂ ਜੋ ਤੁਹਾਨੂੰ ਜਿਹੜਾ ਇਸ ਪਟੀਸ਼ਨ ਦਾ ਜਿਹੜਾ ਸਾਈਨ ਕਰਨ ਦੇ ਲਈ ਲਿੰਕ ਜਿਹੜਾ ਉਹ ਘੱਲ ਦਿੱਤਾ ਜਾਵੇ। ਸਤਨਾਮ ਜੀ ਜੁੜੇ ਨੇ ਇੱਕ ਵਾਰੀ ਫਿਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਾਫ ਕਰਨਾ ਤੁਹਾਡਾ ਟਾਈਮ ਦੇ ਵਿੱਚ ਮੈਂ ਇੱਕ ਦੋ ਗੱਲਾਂ ਜ਼ਰੂਰ ਐਡ ਕਰਨੀ। ਇੱਕ ਤੋਂ ਜਿਹੜੇ ਮਾਤਾ ਜੀ ਕਹਿੰਦੇ ਸੀ ਨਾ ਆਪਣੇ ID ਲੈ ਲਿਆ, ਉਹ ID ਲੈਣ ਜ਼ਰੂਰ ਕਈਆਂ ਕੋਲ ਐਡਰੈਸ ਉਹਨਾਂ ਨੂੰ ਯਾਦ ਨਹੀਂ ਹੁੰਦਾ ਤੇ ID ਲੈ ਕੇ ਐਡਰੈਸ ਭਰ ਦੇਦਾ ਉਹਨਾਂ ਦਾ। ਹਾਂਜੀ ਤਾਂ ਉਹ ਫਿਕਰ ਕਰਨ ਦੀ ਲੋੜ ਨਹੀਂ ਹੈ। ਤੇ ਦੂਜਾ ਇੱਕ ਮੈਂ ਹੋਰ ਐਡ ਕਰਨੀ, ਕਈ ਲੋਕ ਕਹਿੰਦੇ ਅਸੀਂ ਪਹਿਲਾਂ ਕਰਤੀਆਂ ਪਟੀਸ਼ਨਾਂ, ਪਹਿਲਾਂ ਉਹਨਾਂ ਨੂੰ ਦੱਸਿਆ ਪਹਿਲਾਂ ਕਾਂਗਰਸ ਲਈ ਭੇਜੀਆਂ ਸੀ, ਅਸੈਂਬਲੀ ਲਈ ਸੀਗੀਆਂ, ਬਿਲਕੁਲ ਪਹਿਲਾਂ ਅਸੈਂਬਲੀ ਨੂੰ ਸੀ ਜਾਂ ਸੈਨੇਟ ਨੂੰ ਸੀਗੀਆਂ, ਹੁਣ ਇਹ ਗਵਰਨਰ ਨੂੰ ਆ ਗਿਆ। ਹੁਣ ਸਿਰਫ ਗਵਰਨਰ ਲਈ ਆ ਵੀ ਇਹ ਆਖਰੀ ਸਾਡਾ ਪੜਾਅ ਹੈਗਾ ਵੀ ਇਹ ਬਹੁਤ ਜ਼ਰੂਰੀ ਹੈ। ਇਸ ਕਰਕੇ ਮਤਲਬ ਇਹ ਜ਼ਰੂਰੀ ਕਰਨੀ ਆ ਵੀ ਸਿੱਧਾ ਤਾਂ ਕਰਕੇ ਭਰ ਰਹੇ ਹਾਂ ਦੁਬਾਰਾ। ਕਈਆਂ ਦੇ ਸ਼ੱਕ ਅਸੀਂ ਪਹਿਲਾਂ ਭਰਤੀਆਂ ਜੀ ਪਿਛਲੇ ਮਹੀਨੇ ਕਿਉਂ ਅੱਗੇ ਪਿੱਛੇ ਭਰਾਈਆਂ ਸੀ, ਉਹਨਾਂ ਨੇ ਇਹੀ ਸਮਝਾਈਦਾ ਵੀ ਇਹ ਹੁਣ ਗਵਰਨਰ ਲਈ ਤੁਹਾਡੇ ਆਖਰੀ ਪੜਾਅ ਤੇ ਇਹ ਲਿੰਕ ਹੀ ਡਿਫਰੈਂਟ ਆ। ਹਾਂਜੀ ਬਿਲਕੁਲ, ਹਾਂਜੀ ਲਿੰਕ ਦੇ ਤਾਂ ਕਰਕੇ ਫਿਰ ਉਹਨਾਂ ਲਿੰਕ ਭੇਜਦੇ। ਔਰ ਕੋਡ ਦਾ ਬਿਲਕੁਲ ਸਹੀ ਗੱਲ ਹੈ, ਕਈ ਵਾਰ ਕੋਡ ਨਾ ਕਈਆਂ ਫੋਨ ਹੋਰ ਹੁੰਦੇ ਤੇ ਉਹਨਾਂ ਤੇ ਉਹ ਸਕੈਨ ਨਹੀਂ ਹੁੰਦਾ ਕੋਡ, ਲਿੰਕ ਘੱਲ ਦੇਈਏ ਜੀ। ਬਿਲਕੁਲ ਹਾਂਜੀ ਫਿਰ ਅਸੀਂ ਆਪ ਲਿੰਕ ਉਹਨਾਂ ਤੇ ਭਰੀਆਂ, ਉਹਨਾਂ ਦੀਆਂ ਕੋਡ ਸਕੈਨ ਨਹੀਂ ਹੋਇਆ ਤੇ ਆਪ ਭਰੀਆਂ ਫਿਰ ਉਹਨਾਂ ਦੀਆਂ ਉੱਥੇ। ਠੀਕ ਹੈ ਜੀ, ਠੀਕ ਹੈ। ਹਾਂਜੀ ਉਹ ਵਧੀਆ, ਜਿਹੜਾ ਲਿੰਕ ਸਭ ਤੋਂ ਵਧੀਆ ਆ। ਚਲ ਥੈਂਕ ਯੂ ਧੰਨਵਾਦ। ਸਤਿ ਸ਼੍ਰੀ ਅਕਾਲ। ਰੀਮਾਉਂਟ ਗੁਰੂ ਘਰਾਂ ਤੋਂ ਵੀ ਖਬਰ ਆ ਰਹੀ ਵੀ ਉਹਨਾਂ ਨੇ ਵੀ ਪਿਛਲੇ 2 ਵੀਕਾਂ ਤੋਂ ਲਗਾਤਾਰ ਸਾਈਨ ਕਰਾਏ ਆ। ਸੈਨੋਜ਼ੇ ਗੁਰੂ ਘਰ ਦੇ ਵਿੱਚ ਵੀ ਉਹਨਾਂ ਦੇ ਸੈਕਟਰੀ ਸਾਹਿਬ ਨੇ ਕਾਲ ਕਰਕੇ ਸਾਨੂੰ ਦੱਸਿਆ ਸੀ ਵੀ ਉੱਥੇ ਵੀ ਜਿਹੜੇ ਆ ਸਾਈਨ ਕਰਵਾਏ ਗਏ ਹੈਗੇ ਆ ਜੀ। ਸੋ ਜਿਹੜੇ ਵੀ ਪ੍ਰਬੰਧਕ ਸੇਵਾਦਾਰ ਥਾਂ ਦੇ ਉੱਤੇ ਸਾਰੀ ਜਗ੍ਹਾ ਜਿਨ੍ਹਾਂ ਨੇ ਸਾਈਨ ਕਰਾਏ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਇਹੀ ਆਸ ਉਮੀਦ ਦੇ ਨਾਲ ਵੀ ਭਾਈ ਇੱਦਾਂ ਹੀ ਜਿਹੜਾ ਉਹ ਤੁਸੀਂ ਕੋਸ਼ਿਸ਼ ਨੂੰ ਜਿਹੜਾ ਉਹ ਜਾਰੀ ਰੱਖਣਾ ਜਿੰਨੀ ਦੇਰ ਤੱਕ ਆਪਾਂ ਇਸ ਦੇ ਵਿੱਚ ਫਤਿਹ ਹਾਸਲ ਜਿਹੜੀ ਉਹ ਨਹੀਂ ਕਰ ਲੈਂਦੇ।